ਗਵਾਰ ਨੂੰ, ਢੋਲ ਨੂੰ, ਪਸ਼ੂ ਨੂੰ, ਸ਼ੂਦਰ ਨੂੰ ਔਰ ਔਰਤ ਨੂੰ ਜਦੋਂ ਤੱਕ ਕੁੱਟਿਆ ਨਾ ਜਾਏ ਇਹ ਠੀਕ ਨਹੀਂ ਹੁੰਦੇ। ਇਹ ਸਕਲ ਤਾੜਨਾ ਕੇ ਅਧਿਕਾਰ, ਇਹ ਹੱਕਦਾਰ ਨੇ ਇਹਨਾਂ ਦੇ ਨਾਲ। ਚੰਦਰ ਸ਼ੇਖਰ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਬਿਆਨ ਦਿੱਤਾ ਕਿ ਭਾਈ ਇਹ ਜਿਹੜਾ ਇਹਨੂੰ ਇਹਦੇ ਤੇ ਪਾਬੰਦੀ ਲਾਓ ਰਾਮਚਰਿਤ ਮਾਨਸ ਦੇ। ਇਹ ਤਾਂ ਇਹ ਰੋਜ਼ਾਨਾ ਸਾਨੂੰ ਕੁੱਟਣ ਦੀ ਐਡਵੋਕੇਸੀ ਹੁੰਦੀ ਹੈ, ਔਰਤਾਂ ਦੇ ਨਾਲ ਅਨਿਆਇ। ਯੂਪੀ ਦੇ ਵਿੱਚ ਸੋਸ਼ਲਿਸਟ ਪਾਰਟੀ ਦੇ ਲੀਡਰ ਮੌਰੀਆ ਨੇ 22 ਜਨਵਰੀ ਨੂੰ ਬਿਆਨ ਦਿੱਤਾ। ਉਹਨੇ ਕਿਹਾ ਕਿ ਵੀ ਇਹ ਜਿਹੜੀ ਰਾਮਚਰਿਤ ਮਾਨਸ ਹੈ ਇਹ ਬਹੁਤ ਵੱਡਾ ਹਿੱਸਾ ਜਿਹੜਾ ਉਸ ਨੂੰ ਇਨਸਲਟ ਕਰਦਾ ਹੈ ਤੇ ਇਸ ਦੇ ਉੱਤੇ ਪਾਬੰਦੀ ਲਾਈ ਜਾਏ। ਇਹ ਇੱਕ ਚੰਗਾ ਸਾਈਨ ਹੈ ਕਿ ਘੱਟੋ ਘੱਟ ਹਿੰਦੂਤਵਾ ਦੇ ਖਿਲਾਫ, ਬ੍ਰਾਹਮਣਵਾਦ ਦੇ ਖਿਲਾਫ ਜਿਹੜੀਆਂ ਪੋਲੀਟੀਕਲ ਅਰੀਨਾ ਦੇ ਵਿੱਚ ਵੀ ਆਵਾਜ਼ਾਂ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਿਹਾਰ ਤੇ ਯੂਪੀ ਦੇ ਦਲਿਤ ਲੀਡਰਾਂ ਨੇ ਹਿੰਦੂਆਂ ਦੀ ਤੁਲਸੀ ਰਮਾਇਣ ਤੇ ਸਵਾਲ ਚੁੱਕੇ ਹਨ। ਉਹਨਾਂ ਅਨੁਸਾਰ ਇਸ ਧਰਮ ਪੁਸਤਕ ਵਿੱਚ ਦਲਿਤਾਂ ਤੇ ਔਰਤਾਂ ਲਈ ਅਪਮਾਨਜਨਕ ਜਿਹੜੇ ਲਫ਼ਜ਼ ਨੇ ਉਹ ਵਰਤੇ ਗਏ ਨੇ। ਸੋ ਇਸ ਤੇ ਪਾਬੰਦੀ ਲਾਣੀ ਚਾਹੀਦੀ ਹੈ। ਸੋ RSS ਅਤੇ ਹਿੰਦੂਤਵੀ ਜਥੇਬੰਦੀਆਂ ਬੜੇ ਸਖਤੇ ਵਿੱਚ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਕਿਵੇਂ ਰਿਐਕਟ ਕਰਦੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿੱਥੇ ਰੈਕਗਨਾਈਜ਼ ਕਰਦੇ ਹਾਂ YouTube ਦੇ ਉੱਤੇ ਜਿਹੜੇ ਸਾਡੇ ਵੀਰ ਭੈਣਾਂ ਜੁਆਇਨ ਕਰਦੇ ਨੇ, ਇਸੇ ਤਰ੍ਹਾਂ Facebook ਤੇ ਵੀਰ ਸੋਹਣ ਸਿੰਘ ਮਾਲ ਜਿਹੜੇ ਸਭ ਤੋਂ ਪਹਿਲਾਂ ਹਮੇਸ਼ਾ ਆਉਂਦੇ ਨੇ, ਰੈਗੂਲਰ ਵਿਊ ਨੇ, ਹਰਮਿੰਦਰ ਸਿੰਘ, ਮੁਹੰਮਦ ਜਾਵੇਦ, ਦੀਪ ਸਿੰਘ, ਵੀਰ ਜਸਬੀਰ ਸਿੰਘ, ਅਮਰੀਕ ਸਿੰਘ ਸੰਧਰ ਜਿਹੜੇ ਜਿਨ੍ਹਾਂ ਨੇ ਐਪਰੀਸ਼ੀਏਟਿਵ ਕਮੈਂਟ ਸਾਰਿਆਂ ਨੇ ਲਿਖੇ ਨੇ, ਵੀਰ ਹਿੰਮਤ ਸਿੰਘ ਵੀ ਲਾਈਨ ਤੇ ਨੇ। ਸੋ ਨਾਈਸ। ਔਰ ਅਮਰੀਕ ਸਿੰਘ ਸੰਧਰ ਉਹਨਾਂ ਨੇ ਇੱਕ ਲਿਖਿਆ ਕਿ ਡਾਕਟਰ ਸਾਹਿਬ ਜੀ ਇਹਨਾਂ ਨੂੰ ਮੁਫਤ ਵਿੱਚ ਰਾਜ ਭਾਗ ਮਿਲਿਆ, ਇਹਨਾਂ ਦਾ ਕੁਝ ਨਹੀਂ ਜਾਣਾ, ਆਪਾਂ ਹਿਸਾਬ ਲਾਉਣਾ ਕਿਵੇਂ ਖਾਲਿਸਤਾਨ ਬਣ ਸਕਦਾ ਹੈ ਜੀ। ਬਿਲਕੁਲ ਤੁਸੀਂ ਠੀਕ ਕਿਹਾ ਵੀ ਇਹ ਹੁਣ ਵਕਤ ਹੈ ਕਿ ਅਸੀਂ ਦੇਖੀਏ ਵੀ ਇਹ ਤਾਂ ਚੂਹੇ ਜਿਹੜੇ ਜਿਵੇਂ ਡੁੱਬਣ ਲੱਗਦਾ ਤਾਂ ਸਭ ਤੋਂ ਪਹਿਲਾਂ ਚੂਹੇ ਇਹਨਾਂ ਨੇ ਤਾਂ ਦੌੜ ਜਾਣਾ। ਔਰ ਆਲਰੇਡੀ ਕਿਸੇ ਨੇ ਕਿਹਾ ਵੀ ਇਹ ਹੁਣ ਆਊਟ ਆਫ ਇੰਡੀਆ ਕਦੋਂ ਦੌੜਦਾ। ਉਹ ਜਿਹੜੇ ਸਾਰੇ ਵਿਜੇ ਮਲਾਇਆ ਔਰ ਲਲਿਤ ਮੋਦੀ ਸਾਰੇ ਇਸੇ ਹੀ ਨੈਟਵਰਕ ਦਾ ਹਿੱਸਾ ਨੇ। ਵੀਰ ਜਸਬੀਰ ਸਿੰਘ ਉਹਨਾਂ ਨੇ ਕਿਹਾ ਜੀ ਇੰਡੀਅਨ ਡਿਪਲੋਮੇਸੀ ਬੈਕਫੁੱਟ, ਇੰਡੀਅਨ ਡੀਪ ਸਟੇਟ ਬੈਕਫੁੱਟ ਬਿਕੋਜ਼ ਰੈਫਰੈਂਡਮ ਖਾਲਿਸਤਾਨ ਡੈਮੋਕ੍ਰੈਟਿਕ ਪ੍ਰੋਸੈਸ, ਡੈਮੋਕ੍ਰੈਟਿਕ ਸਮਾਰਟ ਪ੍ਰੋਸੈਸ। ਬਹੁਤ ਸ਼ੁਕਰੀਆ ਵੀਰ ਜਸਬੀਰ ਸਿੰਘ ਜੀ। ਅਸੀਂ ਸਮਝਦੇ ਹਾਂ ਕਿ ਭਾਈ ਖਾਲਿਸਤਾਨ ਰੈਫਰੈਂਡਮ ਇੱਕ ਗੇਮ ਚੇਂਜਰ ਹੈ ਇਹ ਸਾਰੇ ਸੀਨ ਦੇ ਵਿੱਚ ਸਿੱਖ ਕੌਮ ਦੇ ਭਵਿੱਖ ਦੇ ਲਈ। ਡਾਕਟਰ BR ਅੰਬੇਦਕਰ ਜਿਨ੍ਹਾਂ ਨੂੰ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਉਸ ਖਿੱਤੇ ਦਾ 20ਵੀਂ ਸਦੀ ਦਾ ਬਹੁਤ ਰੌਸ਼ਨ ਦਿਮਾਗ ਜਿਹੜਾ ਉਹ ਇਨਸਾਨ ਦੇ ਤੌਰ ਤੇ ਪ੍ਰੋਜੈਕਟ ਕੀਤਾ ਔਰ ਹੈ ਵੀ ਨੇ। ਔਰ ਅਸੀਂ ਸਮਝਦੇ ਹਾਂ ਕਿ ਭਾਈ ਉਹਨਾਂ ਦਾ ਕੱਦ ਗਾਂਧੀ, ਨਹਿਰੂ ਜਾਂ ਕਾਇਦੇ ਆਜ਼ਮ ਜਿਨ੍ਹਾਂ ਰਾਜਗੋਪਾਲਾਚਾਰੀਆ ਉਹਨਾਂ ਤੋਂ ਵੀ ਕੁਛ ਮਾਮਲਿਆਂ ਦੇ ਵਿੱਚ ਖਾਸ ਤੌਰ ਤੇ ਗਾਂਧੀ ਨਹਿਰੂ ਤੋਂ ਕਾਫੀ ਉੱਚਾ ਸੀ, ਐਜੂਕੇਸ਼ਨ ਵਾਈਜ਼ ਵੀ ਅਦਰਵਾਈਜ਼ ਵੀ। ਔਰ ਜਿਹੜੀ ਮੈਨੂੰ ਇਹ ਲੱਗਦਾ ਹੈ ਕਿ ਵੀ ਸਕਾਲਰਲੀ ਜਦੋਂ ਅਸੀਂ ਕੁਆਲਿਟੀਜ਼ ਦੇਖਦੇ ਹਾਂ, ਡਾਕਟਰ ਅੰਬੇਦਕਰ ਨੇ ਹਿੰਦੂ ਵੇਦਾਂ ਦਾ, ਸ਼ਾਸਤਰਾਂ ਦਾ, ਸਿਮਰਤੀਆਂ ਦਾ, ਉਪਨਿਸ਼ਦਾਂ ਦਾ, ਪੁਰਾਣਾਂ ਦਾ ਇੰਨਾ ਡੀਟੇਲ ਅਧਿਐਨ ਕੀਤਾ ਹੋਇਆ ਸੀ, ਇੰਨੀ ਡੀਟੇਲ ਸਟੱਡੀ ਕੀਤੀ ਹੋਈ ਸੀ ਕਿ ਉਹ ਹਰ ਪਾਸਿਓਂ ਸੰਸਕ੍ਰਿਤ ਦੀ ਵਿਦਵਤਾ ਸੀ, ਹਰ ਪੱਖ ਨੂੰ ਅੰਗਰੇਜ਼ੀ ਤੇ ਤਾਂ ਕਮਾਲ ਹੈ ਹੀ ਸੀ, ਕਾਨੂੰਨ ਦੀ ਦੁਨੀਆ, ਇੱਥੋਂ ਕੋਲੰਬੀਆ ਯੂਨੀਵਰਸਿਟੀ, ਫਿਰ ਈਵਨ ਆਕਸਫੋਰਡ ਦੀ PhD ਔਰ ਕਈ ਕੁਛ ਹੀ ਜਿਹੜਾ ਉਹਨਾਂ ਦਾ ਕੋਈ ਉਹਨਾਂ ਦੇ ਰੈਸਪੇ ਨਾਲ ਕੋਈ ਕਿਸੇ ਦਾ ਮੈਚ ਹੀ ਨਹੀਂ। ਔਰ ਉਹਨਾਂ ਨੇ ਵੇ ਬੈਕ 1920 ਸ਼ਾਇਦ 1927 ਔਰ ਨੇੜੇ ਤੇੜੇ ਉਹਨਾਂ ਨੇ ਕਾਲ ਦਿੱਤੀ ਸੀ ਕਿ ਜਦੋਂ ਤੱਕ ਹਿੰਦੂ ਸਾਰੇ ਗ੍ਰੰਥ ਸ਼ਾਸਤਰ ਇਹ ਸਾਰੇ ਸਾੜੇ ਨਹੀਂ ਜਾਂਦੇ ਸਾਡਾ ਇਹਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ, ਅਸੀਂ ਲਿਬਰੇਟ ਨਹੀਂ ਹੋ ਸਕਦੇ, ਅਸੀਂ ਬ੍ਰਾਹਮਣਵਾਦ ਦੇ ਜੱਫੇ ਚੋਂ ਨਿਕਲ ਨਹੀਂ ਸਕਦੇ। ਔਰ ਉਹਨਾਂ ਨੇ ਇੱਕ ਡੇ ਮੁਕਰਰ ਕੀਤਾ ਸੀ, ਹੁਣ ਤੱਕ ਵੀ ਉਹ ਰਿਹਾ, ਹੁਣ ਚੁੱਪਚਾਪ ਹੁੰਦਾ ਪਰ ਉਹ ਉਦੋਂ ਉਸ ਦਿਨ ਉਹਨੂੰ ਉਹ ਕੱਲਾ ਮਨੂ ਸਮ੍ਰਿਤੀ ਦਾਹਨ ਦਿਵਸ ਹੀ ਨਹੀਂ ਸੀ, ਉਹ ਸੀ ਕਿ ਵੀ ਮਨੂ ਸਮ੍ਰਿਤੀ ਤਾਂ ਸਾੜੀ ਜਾਂਦੀ ਕਿਉਂਕਿ ਜਿਹਨੇ ਉਹਨੂੰ ਕੋਡੀਫਾਈ ਕੀਤਾ। ਪਰ ਇਹ ਅੰਬੇਦਕਰ ਦਾ ਕਹਿਣਾ ਸੀ ਕਿ ਇਹਨਾਂ ਦਾ ਸਭ ਕੁਝ ਜਿਹੜਾ ਜਦੋਂ ਤੱਕ ਤੁਸੀਂ ਡਿਸਟਰੋਏ ਨਹੀਂ ਕਰਦੇ, ਇਹਨਾਂ 'ਚ ਜਦੋਂ ਤੱਕ ਇਹਨਾਂ ਨੂੰ ਮੰਨਣ ਵਾਲੇ ਲੋਕ ਨੇ ਸਾਨੂੰ ਇਹਨਾਂ ਨੇ ਨਹੀਂ ਛੱਡਣਾ ਹੈ, ਅਸੀਂ ਇਹਨਾਂ ਦੀ ਗੁਲਾਮੀ ਚੋਂ ਨਹੀਂ ਨਿਕਲਣਾ। ਹੁਣ ਰਾਮਚਰਿਤ ਮਾਨਸ
16ਵੀਂ ਸਦੀ 'ਚ ਲਿਖੀ ਹੋਈ ਤੁਲਸੀ ਰਾਮਾਇਣ ਬ੍ਰਾਹਮਣ ਗੋਸਵਾਮੀ ਤੁਲਸੀਦਾਸ ਉਹਨਾਂ ਦੀ ਲਿਖੀ ਹੋਈ 16ਵੀਂ ਸਦੀ ਦੇਖੋ ਇਹੋ ਹੀ ਪੀਰੀਅਡ ਹੈ ਜਦੋਂ ਕਿ ਗੁਰੂ ਨਾਨਕ ਸਾਹਿਬ ਦੇ ਜੋਤ ਸਮਾਨ ਤੋਂ ਪਹਿਲਾਂ ਦਾ ਔਰ ਗੁਰੂ ਅੰਗਦ ਸਾਹਿਬ ਦੀ ਗੁਰਗੱਦੀ ਦਾ ਪੀਰੀਅਡ ਹੈ ਜੀ। ਉਹਨੇ ਭਗਤੀ ਰਸ ਦੇ ਵਿੱਚ ਉਦੋਂ ਹਿੰਦੀ ਨਾਂ ਦੀ ਕੋਈ ਜ਼ਬਾਨ ਨਹੀਂ ਸੀ, ਸੰਸਕ੍ਰਿਤ ਦੇ ਲਫ਼ਜ਼ ਜਿਨ੍ਹਾਂ ਨੂੰ ਜਿਹੜੀ ਸਕ੍ਰਿਪਟ ਹੈ ਕ ਖ ਗ ਘ ਉਹ ਇਸਤੇਮਾਲ ਹੋਈ, ਲੇਕਿਨ ਅਵਧ ਜਿਹੜਾ ਲਖਨਊ ਦਾ ਜਿਹੜਾ ਡਾਇਲੈਕਟ ਇੱਥੇ ਬੋਲਿਆ ਜਾਂਦਾ ਸੀ ਅਵਧੀ ਦੇ ਵਿੱਚ ਉਹਨਾਂ ਨੇ ਉਹਨੂੰ ਲਿਖਿਆ ਜਿਹਨੂੰ ਤੁਲਸੀ ਰਾਮਾਇਣ ਕਿਹਾ ਜਾਂਦਾ ਹੈ। ਕਰੋੜਾਂ ਹਿੰਦੂ ਰੋਜ਼ਾਨਾ ਉਸ ਨੂੰ ਪੜ੍ਹਦੇ ਨੇ। ਉਸੇ ਹੀ ਤੁਲਸੀ ਰਾਮਾਇਣ ਤੇ ਬੇਸਡ ਅੱਜ ਦੀ ਅਯੁੱਧਿਆ ਲੱਭੀ ਗਈ, ਜਿਹੜੀ ਲੱਭੀ ਨਹੀਂ ਗਈ ਜਿਹਨੂੰ ਥੋਪੀ ਗਈ, ਉਵੇਂ ਹੀ ਫਰਜ਼ੀ ਲੰਕਾ ਹੈ, ਉਵੇਂ ਹੀ ਉਹ ਸਾਰੀ ਕਹਾਣੀ ਦੂਜਾ। ਔਰ ਇਸ ਤੋਂ ਪਹਿਲਾਂ ਤੁਲਸੀ ਰਾਮਚਰਿਤ ਮਾਨਸ ਜਾਂ ਤੁਲਸੀ ਰਾਮਾਇਣ ਤੋਂ ਬਹੁਤ ਪਹਿਲਾਂ ਰਿਸ਼ੀ ਵਾਲਮੀਕੀ ਜਿਹੜੇ ਬਹੁਤ ਵੱਡੇ ਸਕਾਲਰ ਸੀ ਸੰਸਕ੍ਰਿਤ ਦੇ ਔਰ ਦੂਜੇ, ਉਹਨਾਂ ਨੇ ਵੀ ਜਿਹੜੀ ਆ ਰਾਮਾਇਣ ਲਿਖੀ ਸੀ। ਵਾਲਮੀਕੀ ਰਾਮਾਇਣ ਨੂੰ ਕਹਿੰਦੇ ਨੇ, ਜਿਹਦੀ ਵਰਜਨ ਬਿਲਕੁਲ ਸੈਪਰੇਟ ਹੈ ਇਹਦੇ ਨਾਲੋਂ, ਪਰ ਉਹ ਸੰਸਕ੍ਰਿਤ 'ਚ ਵੀ ਹੈ। ਔਰ ਕਿਉਂਕਿ ਅੱਜ ਦੇ ਇਹ ਜਿਹੜੇ ਹਿੰਦੂਤਵੀ ਨੇ ਇਹਨਾਂ ਨੇ ਤਾਂ ਆਪਣਾ ਸਾਰਾ ਫਾਲਸ ਐम्पायर ਹਿੰਦੂਤਵਾ ਦਾ ਜਿਹੜਾ ਖੜਾ ਕੀਤਾ ਨਫ਼ਰਤੀ ਐम्पायर, ਉਹ ਤੁਲਸੀਦਾਸ ਦੀ ਰਾਮਾਇਣ ਤੇ ਅਯੁੱਧਿਆ ਮੰਦਰ ਵਹੀਂ ਬਣਾਏਂਗੇ ਇਹ ਉਹ। ਹੁਣ ਉਹਦੇ 'ਚ ਦੋਹਰੇ ਚੌਪਾਈਆਂ ਪੋਇਟਰੀ ਦੇ ਐਂਗਲ ਤੋਂ ਤਾਂ ਜ਼ਬਰਦਸਤ ਨੇ। ਉਹ ਜੇ ਤੁਸੀਂ ਅਵਧੀ ਜ਼ਬਾਨ ਦੇ ਵਿੱਚ ਉਸ ਦੀ ਜਿਹੜੀ ਹੈ ਕ੍ਰੀਏਸ਼ਨ ਦੇਖੋ ਪੋਇਟਰੀ ਦੀ, ਲੇਕਿਨ ਜਦੋਂ ਰੋਜ਼ਾਨਾ ਹਰ ਹਿੰਦੂ ਇਹ ਪੜ੍ਹਦਾ ਹੈ ਜਿਸ ਦੇ ਵਿੱਚ ਹੈ ਢੋਰ ਸ਼ੂਦਰ ਪਸ਼ੂ ਨਾਰੀ ਸਕਲ ਤਾੜਨਾ ਕੇ ਅਧਿਕਾਰੀ। ਹੁਣ ਇਹ ਉਹਦਾ ਦਿਓਰਾ ਇੱਕ ਦੋਹਰਾ ਹੈਗਾ। ਹੁਣ ਇਹਦੇ ਚ ਕਿ ਢੋਰ ਦਾ ਜਿਹੜਾ ਸ਼ੂਦਰ ਔਰਤ ਪਸ਼ੂ ਗਵਾਰ, ਢੋਰ ਸ਼ੂਦਰ ਪਸ਼ੂ ਨਾਰੀ ਸਕਲ ਤਾੜਨਾ ਕੇ ਅਧਿਕਾਰੀ। ਗੰਵਾਰ ਵੀ ਇੱਕ ਲਫ਼ਜ਼ ਹੈ ਸ਼ਾਇਦ। ਢੋਰ ਸ਼ੂਦਰ ਪਸ਼ੂ ਨਾਰੀ, ਗੰਵਾਰ ਵਿੱਚੋਂ ਪਤਾ ਨਹੀਂ ਕਿੱਥੇ ਹੈ ਕਿ ਗੰਵਾਰ ਨੂੰ, ਢੋਲ ਨੂੰ, ਪਸ਼ੂ ਨੂੰ, ਸ਼ੂਦਰ ਨੂੰ ਔਰ ਔਰਤ ਨੂੰ ਜਦੋਂ ਤੱਕ ਕੁੱਟਿਆ ਨਾ ਜਾਏ ਇਹ ਠੀਕ ਨਹੀਂ ਹੁੰਦੇ। ਇਹ ਸਕਲ ਤਾੜਨਾ ਕੇ ਅਧਿਕਾਰ, ਇਹ ਹੱਕਦਾਰ ਨੇ ਇਹਨਾਂ ਦੇ ਨਾਲ ਹੋਣਾ। ਦੇਖੋ ਹੁਣ ਇਸ ਵੇਲੇ ਜਿਹੜੀ ਇੱਕ ਰਿਵਾਈਵਲ ਮੂਵਮੈਂਟ ਦਲਿਤ ਭਾਈਚਾਰੇ 'ਚ, ਭਾਵੇਂ ਉਹ ਬੁੱਧਿਜ਼ਮ ਵੱਲ ਜਾਣ ਤੇ ਹੈ ਜਾਂ ਡਾਕਟਰ ਅੰਬੇਦਕਰ ਦੀਆਂ ਸਿੱਖਿਆਵਾਂ ਤੋਂ ਹੈ ਜਾਂ ਆਪਣੇ ਪੋਲੀਟੀਕਲ ਮਸਲ ਕਰਕੇ ਹੈ। ਬਿਹਾਰ ਦੇ ਐਜੂਕੇਸ਼ਨ ਮਿਨਿਸਟਰ ਚੰਦਰ ਸ਼ੇਖਰ ਨੇ, ਕਿਉਂਕਿ ਉੱਥੇ ਹੁਣ ਨਿਤੀਸ਼ ਕੁਮਾਰ ਦੀ ਹਕੂਮਤ ਹੈ ਔਰ ਇਹ ਇਸ਼ੂ ਪੋਲੀਟੀਕਲੀ ਵੀ OBC ਬੈਕਵਰਡ ਕਲਾਸ ਸ਼ਡਿਊਲ ਕਾਸਟ ਵੋਟ ਬੈਂਕ ਵੀ ਹੈ ਵੱਡਾ, ਇਸ ਨੂੰ ਲੈ ਕੇ ਚੰਦਰ ਸ਼ੇਖਰ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਬਿਆਨ ਦਿੱਤਾ ਕਿ ਭਾਈ ਇਹ ਜਿਹੜਾ ਇਹਦੇ ਤੇ ਪਾਬੰਦੀ ਲਾਓ ਰਾਮਚਰਿਤ ਮਾਨਸ ਦੇ। ਇਹ ਤਾਂ ਇਹ ਰੋਜ਼ਾਨਾ ਸਾਨੂੰ ਕੁੱਟਣ ਦੀ ਐਡਵੋਕੇਸੀ ਹੁੰਦੀ ਹੈ, ਔਰਤਾਂ ਦੇ ਨਾਲ ਅਨਿਆਏ ਹੈ। ਦੂਜਾ ਸੈਕੂਲਰ ਸੰਵਿਧਾਨ ਹੈ, ਸੈਕੂਲਰ ਸੰਵਿਧਾਨ 'ਚ ਇਹ ਕਿਵੇਂ ਹੋ, ਕਿਉਂਕਿ ਇਹ ਇਹਨਾਂ ਨੇ ਦੇਖਿਆ ਵੀ ਜਿਸ ਲੈਵਲ ਤੇ ਹਿੰਦੂਤਵਾ ਚਲਾ ਗਿਆ, ਇਹ ਤਾਂ ਮੰਗ ਕਰਨ ਲੱਗ ਗਿਆ ਕਿ ਰਾਮਚਰਿਤ ਮਾਨਸ ਨੂੰ ਰਾਸ਼ਟਰੀ ਗ੍ਰੰਥ ਐਲਾਨਿਆ ਜਾਏ, ਕਿਉਂਕਿ ਮੰਦਿਰ ਦਾ ਉਦਘਾਟਨ ਕਰਨਾ ਹੈ ਅਗਲੇ ਸਾਲ ਔਰ ਉਹ ਸਾਰੇ ਕੰਪਲੀਟ ਹੋ ਜਾਣਾ ਉਦਘਾਟਨ। ਤਾਂ ਇਹਨੇ ਤੇਲੀ ਦੇ ਮੁੰਡੇ ਨੇ ਕੀਤਾ, ਮੋਦੀ ਨੇ ਉਹਨੂੰ ਬ੍ਰਾਹਮਣ ਬਣਾ ਕੇ ਪੇਸ਼ ਕੀਤਾ, ਕਿਉਂਕਿ ਬ੍ਰਾਹਮਣਾਂ ਨੂੰ ਜੋ ਸੂਟ ਕਰਦਾ ਉਹ ਕਰਨਾ। ਉਹਨੇ ਕਿਹਾ ਵੀ ਇਹਦੇ ਤੇ ਪਾਬੰਦੀ ਲਾਓ। ਅਜੇ ਇਸ ਦੇ ਉੱਤੇ ਬਹੁਤ ਚੀਕ ਚਿਹਾੜਾ ਹੋਇਆ ਵੀ ਕੀ ਕਿਹਾ। ਫਿਰ ਹੁਣ ਯੂਪੀ ਦੇ ਵਿੱਚ ਸੋਸ਼ਲਿਸਟ ਪਾਰਟੀ ਦੇ ਲੀਡਰ ਮੌਰੀਆ ਨੇ 22 ਜਨਵਰੀ ਨੂੰ ਬਿਆਨ ਦਿੱਤਾ। ਉਹਨੇ ਕਿਹਾ ਕਿ ਵੀ ਇਹ ਜਿਹੜੀ ਰਾਮਚਰਿਤ ਮਾਨਸ ਹੈ ਇਹ ਬਹੁਤ ਵੱਡਾ ਹਿੱਸਾ ਜਿਹੜਾ ਉਸ ਨੂੰ ਇਨਸਲਟ ਕਰਦਾ ਤੇ ਇਸ ਦੇ ਉੱਤੇ ਪਾਬੰਦੀ ਲਾਈ ਜਾਏ। ਹੁਣ ਇਹ ਮੌਰੀਆ ਹੋਏ ਜਾਂ ਉਸ ਤੋਂ ਇਲਾਵਾ ਚੰਦਰ ਸ਼ੇਖਰ ਹੋਏ ਉਹਨਾਂ ਦੇ ਲੀਡਰ, ਇਸ ਸਾਰੇ ਦਾ ਨਤੀਜਾ ਵੀ ਹੁਣ ਜੇ ਇਹੀ ਗੱਲ ਕਿਸੇ ਸਿੱਖ ਨੇ ਕਹੀ ਹੁੰਦੀ, ਕਿਸੇ ਮੁਸਲਮਾਨ ਨੇ ਕਹੀ ਹੁੰਦੀ, ਇਹਨਾਂ ਨੇ ਤਾਂ ਰਾਈਟਿੰਗ ਕਰਵਾਈ ਹੋਣੀ ਸੀ। ਲੇਕਿਨ ਹੁਣ ਇਹਨਾਂ ਨੂੰ ਪਤਾ ਹੈ ਵੀ ਰਾਈਟਿੰਗ ਜਿਹਨਾਂ ਤੋਂ ਕਰਵਾਉਂਦੇ ਨੇ ਉਹ ਤਾਂ ਮੰਗ ਕਰ ਰਹੇ ਨੇ, ਉਹ ਤਾਂ ਬ੍ਰਾਹਮਣ ਆਪ ਤੇ ਨਹੀਂ ਨਿਕਲ ਕੇ ਧੋਤੀਆਂ ਬੰਨ ਕੇ ਅੱਗ ਲਾਉਂਦੇ, ਇਹਨਾਂ ਤੋਂ ਹੀ ਲਵਾਉਂਦੇ ਨੇ। ਉਹੀ ਟਰਾਈਬਲ ਹੋਣ ਦੂਜੇ ਹੋਣ। ਤੇ ਇਹ ਜਿਹੜਾ ਵਿਸ਼ਵ ਹਿੰਦੂ ਪਰਿਸ਼ਦ ਵਾਲਾ ਮਿਸਟਰ ਅਲੋਕ ਕੁਮਾਰ ਜਿਹੜਾ ਪ੍ਰੈਜ਼ੀਡੈਂਟ ਹੈ ਇਹਨਾਂ ਦਾ, ਉਹ ਇਲੈਕਸ਼ਨ ਕਮਿਸ਼ਨਰ ਦੇ ਕੋਲ ਪਹੁੰਚ ਗਿਆ। ਉਹਨੇ ਕਿਹਾ ਜੀ ਦੇਖੋ ਇਹ ਸੋਸ਼ਲਿਸਟ ਪਾਰਟੀ ਔਰ RJD ਰਾਸ਼ਟਰੀ ਜਨਤਾ ਦਲ ਲਾਲੂ ਯਾਦਵ ਵਾਲਾ, ਇਹਨਾਂ ਨੇ ਇਨਸਲਟ ਕੀਤਾ ਹੈ। ਇਹਨਾਂ ਦੀ ਜਿਹੜੀ ਰੈਕਗਨੀਸ਼ਨ ਹੈ ਐਜ਼ ਏ ਪਾਰਟੀ, ਇਹ ਮੈਲੀਸ਼ੀਅਸ
criticism of Ramcharitmanas and other holy books ਇਹਨੇ outrage ਔਰ mistrust create ਕੀਤਾ ਹੈ, ਇਹਨਾਂ ਤੇ ਪਾਬੰਦੀ ਲਾਈ ਜਾਏ। ਅਸੀਂ ਤਾਂ ਕਹਿੰਦੇ ਹਾਂ ਪਾਬੰਦੀ ਲਾਓ, ਔਰ ਇਹ ਇੱਕ ਚੰਗਾ ਸਾਈਨ ਹੈ ਕਿ ਘੱਟੋ ਘੱਟ ਹਿੰਦੂਤਵਾ ਦੇ ਖਿਲਾਫ, ਬ੍ਰਾਹਮਣਵਾਦ ਦੇ ਖਿਲਾਫ ਜਿਹੜੀਆਂ ਪੋਲੀਟੀਕਲ ਅਰੀਨਾ ਦੇ ਵਿੱਚ ਵੀ ਆਵਾਜ਼ਾਂ ਨੇ। ਨਹੀਂ ਤਾਂ ਦਿੱਲੀ ਦੇ ਵਿੱਚ ਕੇਜਰੀਵਾਲ ਦਾ ਇੱਕ ਮਿਨਿਸਟਰ ਅੰਬੇਦਕਰਾਈਟ ਜਿਹੜਾ ਸ਼ਾਮਲ ਹੋਇਆ, ਜਿਹਦੇ 'ਚ ਕਿ ਬੁੱਧਿਜ਼ਮ 'ਚ ਲੋਕ ਆਏ ਹਿੰਦੂ ਧਰਮ ਤੋਂ, ਉਹਨੂੰ ਤਾਂ ਡਿਸਮਿਸ ਕਰਤਾ, ਉਹਨੇ ਮਿਨਿਸਟਰੀ ਤੋਂ ਰਿਜ਼ਾਈਨ ਲੈ ਲਿਆ। ਉਹਨੇ ਕਿਹਾ ਜੀ ਕਿਉਂਕਿ ਜਿਹੜੇ ਉਹ 22 ਪ੍ਰਣ ਦੁਹਰਾਏ, 18 ਪ੍ਰਣ ਨੇ ਕਿ 22 ਨੇ ਦੁਹਰਾਏ ਜਾਂਦੇ ਨੇ, ਉਹਦੇ 'ਚ ਬਿਲਕੁਲ ਇਹ ਹੈ ਮੈਂ ਬਿਲਕੁਲ ਹਿੰਦੂ ਕਿਸੇ ਟੈਕਸਟ ਨੂੰ ਨਹੀਂ ਮੰਨਦਾ, ਮੈਂ ਬਿਲਕੁਲ ਬ੍ਰਾਹਮਣ ਨੂੰ ਨਹੀਂ ਮੰਨਦਾ, ਮੈਂ ਬਿਲਕੁਲ ਇਸ ਨੂੰ ਨਹੀਂ ਮੰਨਦਾ। ਪਰ ਇਹ ਹੈ ਪੋਲੀਟੀਕਲ ਪਾਵਰ ਕਿ ਉੱਥੇ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਜਾਂ ਦੂਜੇ ਨੂੰ ਉਹ ਆਪਣੇ ਸਟੈਂਡ ਤੇ ਕਾਇਮ ਹੈ, ਔਰ ਹਿੰਦੂਤਵੀ ਜਿਹੜੇ ਨੇ ਉਹ ਬੇਬਸ 'ਚ ਨਜ਼ਰ ਆਉਂਦੇ ਨੇ। ਮੈਂ ਸਮਝਦਾ ਹਾਂ ਵੀ ਅਲਟੀਮੇਟਲੀ ਬ੍ਰਾਹਮਣਵਾਦ ਤੋਂ ਛੁਟਕਾਰੇ ਲਈ ਇਹ ਸਾਡਾ ਦਲਿਤ ਭਾਈਚਾਰਾ, SC ST BC OBC, ਮੁਸਲਮਾਨ, ਸਿੱਖ, ਈਸਾਈ ਔਰ ਜਿਹੜੇ ਨਹੀਂ ਵੀ ਹੋਰ ਕਿਸੇ 'ਚ ਯਕੀਨ ਰੱਖਦੇ ਉਹ ਵੀ, ਇਹ ਜੇ ਇਕੱਠੇ ਹੋਣ ਤੇ ਇਹ ਜਿਹੜੇ ਨੇ ਇਹ ਆਲਰੇਡੀ 85% ਪਾਪੂਲੇਸ਼ਨ ਬਣਦੀ ਹੈ। ਔਰ ਇਹ ਚੰਗਾ ਸਾਈਨ ਹੈ ਕਿ ਜਿਹੜਾ ਦਲਿਤ ਲੀਡਰਸ਼ਿਪ ਨੇ, ਜਿਹੜੇ ਈਵਨ ਗਵਰਨਮੈਂਟ ਦੇ ਵਿੱਚ ਹੈ ਮਿਨਿਸਟਰ, ਉਹਨਾਂ ਦਾ ਐਜੂਕੇਸ਼ਨ ਮਿਨਿਸਟਰ, ਉਹਨੇ ਚੈਲੰਜ ਕੀਤਾ ਹੈ। ਜੀ ਰਾਜ ਸਾਹਿਬ, ਜਿਹੜਾ ਤੁਸੀਂ ਬੋਲ ਰਹੇ ਸੀ ਨਾ, ਸੁਖ ਬਾਜਵਾ ਜੀ ਨੇ ਲਿਖਿਆ ਹੈ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਸਕਲ ਤਾੜਨਾ ਕੇ ਅਧਿਕਾਰੀ। ਢੋਲ ਗਵਾਰ, ਹਾਂ ਮੈਂ ਪਸ਼ੂ ਔਰ ਪਸ਼ੂ ਨਾਰੀ, ਢੋਰ ਵੀ ਪਸ਼ੂ ਨੂੰ ਹੀ ਕਹਿੰਦੇ ਨੇ, ਮੈਂ ਢੋਰ ਵਿੱਚ ਐਗਜ਼ੈਕਟਲੀ ਉਹਨਾਂ ਨੇ ਲਿਖਿਆ ਕਿ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ, ਸਕਲ ਤਾੜਨਾ ਕੇ ਅਧਿਕਾਰੀ। ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ ਫਿਊਜ਼, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।